ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ USA ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਤੇ ਪਾਈਦਾ ਚਾਨਣਾ ਅਤੇ ਇਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂਸਰੀਆ ਜੀ ਦਾ। ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਤੁਸੀਂ ਵੀ ਸੰਪਰਕ ਕਰ ਸਕਦੇ ਹੋ। ਨੰਬਰ ਹੈ 408 272 2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਕਿਸੇ ਵੀ ਤਰ੍ਹਾਂ ਦੀ ਇਮੀਗ੍ਰੇਸ਼ਨ ਦੇ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿੰਮਾ ਸਹੂਤਾ ਹੋਣਾ ਦਾ ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਆ ਖਬਰਾਂ ਦਾ। ਮਿੰਟੂ ਜੀ ਪਾਇਓ ਜ਼ਰਾ ਚਾਨਣਾ। ਸੈਸ਼ਨ ਤੋਂ ਪਹਿਲਾਂ ਕਾਂਗਰਸ ਦਾ ਵੱਡਾ ਐਲਾਨ ਹੈ। ਕੀ ਹੈ ਜੀ ਇਹ ਵੱਡਾ ਐਲਾਨ? ਬਿਲਕੁਲ ਬਹੁਤ ਵੱਡਾ ਐਲਾਨ ਹੈ ਤੇ ਬਹੁਤ ਵੱਡੀਆਂ ਗੱਲਾਂ ਆਉਣ ਵਾਲੇ ਸਮੇਂ 'ਚ ਹੋਣ ਜਾ ਰਹੀਆਂ। ਤੁਹਾਨੂੰ ਯਾਦ ਹੈ ਮੈਂ ਪਿਛਲੇ ਦਿਨਾਂ ਦੇ ਵਿੱਚ ਗੱਠਜੋੜ ਨੂੰ ਲੈ ਕੇ ਗੱਲ ਕਹੀ ਸੀਗੀ ਕਿ ਗੱਠਜੋੜ ਦੀ ਸੰਭਾਵਨਾ ਇਹ ਹੈ ਕਿ ਮੋਗਾ ਰੈਲੀ ਦੇ ਵਿੱਚ ਭਾਜਪਾ ਦਾ ਗੱਠਜੋੜ ਦਾ ਐਲਾਨ ਨਹੀਂ ਹੋਵੇਗਾ। ਤੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹ ਡੀਲਿਮਿਟੇਸ਼ਨ ਕਰਨਗੇ ਔਰਤਾਂ ਦਾ ਰਿਜ਼ਰਵੇਸ਼ਨ ਤੇ ਉਸ ਤੋਂ ਬਾਅਦ ਵਨ ਨੇਸ਼ਨ ਵਨ ਇਲੈਕਸ਼ਨ, ਯਾਨੀ ਇਹ ਚੀਜ਼ਾਂ ਜਿਹੜੀਆਂ ਸੰਭਾਵੀ ਸਨ ਹੁਣ 1 ਬਾਏ 1 ਇਹ ਅਮਲ 'ਚ ਆਉਣੀਆਂ ਸਟਾਰਟ ਹੋ ਗਈਆਂ। ਤਾਂ ਕੱਲ ਨੂੰ ਇੱਕ ਸਪੈਸ਼ਲ ਇਜਲਾਸ ਸੱਦਿਆ ਜਾ ਰਿਹਾ। ਕਾਹਦੇ ਵਾਸਤੇ? ਬੜੀ ਅਹਿਮ ਗੱਲ ਆ। ਸੰਵਿਧਾਨ ਦੇ ਵਿੱਚ ਸਰ ਸੋਧ ਆ ਰਹੀ ਆ ਸਰ ਦੇ। ਇਹ ਸਰ ਜਿਹੜੀ ਸੋਧ ਆ ਰਹੀ ਆ ਇਹ 131ਵੀਂ ਸੋਧ ਆ ਤੇ ਇਹਦਾ ਨਾਂ ਆ ਸੰਵਿਧਾਨ 131ਵਾਂ ਸੰਸ਼ੋਧਨ, ਯਾਨੀ ਹਿੰਦੀ 'ਚ ਆ ਗਿਆ 131ਵੀਂ ਸੋਧ ਜੀ ਬਿੱਲ 2026 ਜੀ। ਅੱਛਾ, ਇਹਦਾ ਪ੍ਰਸਤਾਵ ਕੀ ਹੈ ਕਿ ਲੋਕ ਸਭਾ ਸੀਟਾਂ 850 ਕਰ ਦੇਣੀਆਂ। 815 ਜਿਹੜੀਆਂ ਨੇ ਉਹ ਸਟੇਟਾਂ ਨੂੰ ਮਿਲਣਗੀਆਂ ਤੇ 35 ਜਿਹੜੀਆਂ ਉਹ ਯੂਟੀਜ਼ ਨੂੰ ਮਿਲਣਗੀਆਂ। ਤਾਂ ਟੋਟਲ ਕਿੰਨਾ ਹੋ ਗਿਆ? 850। ਤੇ ਇਹਨੂੰ ਮਤਲਬ ਬੇਸਿਕ ਜਿਹੜਾ ਸੈਂਸਸ ਇਹਦਾ ਮੰਨਿਆ ਜਾਏਗਾ, ਇਹਦਾ ਬੇਸ ਕਹਿ ਲਓ ਕਿ ਉਹ ਮੰਨਿਆ ਜਾਏਗਾ 2011। ਅੱਛਾ, ਨਾਲ ਆ ਜਾਏਗਾ ਡੀਲਿਮਿਟੇਸ਼ਨ ਸੋਧ ਬਿੱਲ ਜਿਹੜਾ 2026। ਨਵੀਂ ਜਿਹੜੀ ਮਰਦਮਸ਼ੁਮਾਰੀ ਉਹਦੇ ਆਧਾਰ ਤੇ ਸੀਟਾਂ ਦਾ ਫਿਰ ਇਹ ਵੰਡ ਵੰਡਈਆ ਹੋਏਗਾ। ਇਹਦੇ ਲਈ ਕਮਿਸ਼ਨ ਜਿਹੜਾ ਬਣਿਆ ਸੀਗਾ ਡੀਲਿਮਿਟੇਸ਼ਨ ਵਾਸਤੇ ਉਹਦਾ ਗਠਨ ਕੀਤਾ ਜਾਏਗਾ। ਗਠਨ ਕੀਤਾ ਜਾਏਗਾ। ਕੇਂਦਰ ਸ਼ਾਸਿਤ ਪ੍ਰਦੇਸ਼ ਕਾਨੂੰਨ ਸੋਧ ਬਿੱਲ 2026 ਇਹ ਜਿਹੜਾ ਬਿੱਲ ਹੋਏਗਾ ਪੁਡੂਚੇਰੀ, ਦਿੱਲੀ ਅਤੇ ਜੰਮੂ ਕਸ਼ਮੀਰ ਦੇ ਕਾਨੂੰਨਾਂ ਦੇ ਵਿੱਚ ਸੋਧ ਕਰਦਾ ਹੈ ਤਾਂ ਕਿ ਉਹਨਾਂ ਨੂੰ ਨਵੇਂ ਡੀਲਿਮਿਟੇਸ਼ਨ ਨਿਯਮ ਅਤੇ ਔਰਤ ਰਿਜ਼ਰਵੇਸ਼ਨ ਸੰਵਿਧਾਨ ਦੇ ਆਰਟੀਕਲ 334A ਦੇ ਅਨੁਰੂਪ ਬਣਾਇਆ ਜਾ ਸਕੇ। ਯਾਨੀ ਇਹਨਾਂ ਦੇ ਵਿੱਚ ਵੀ ਇਹ ਚੀਜ਼ ਲਾਗੂ ਹੋਏਗੀ। ਇਹਦੇ ਤਹਿਤ ਪੁਡੂਚੇਰੀ ਦੇ ਵਿੱਚ ਜਿਹੜੇ ਨਾਮਜ਼ਦ ਮੈਂਬਰਾਂ ਦੀ ਸੰਖਿਆ ਉਹ ਵਧਾ ਕੇ 5 ਕਰਨ ਦਾ ਪ੍ਰਸਤਾਵ ਹੈ, ਜਿਹਦੇ ਵਿੱਚ 2 ਔਰਤਾਂ ਹੋਣਗੀਆਂ। ਲਓ ਜੀ, ਇਹ ਤਾਂ ਹੋ ਗਏ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਵੱਡੇ 3 ਬਿੱਲ। ਹੁਣ ਇਹਨਾਂ ਨੇ ਡੀਲਿਮਿਟੇਸ਼ਨ ਨੂੰ ਕਿਹਾ ਕਿ ਅਸੀਂ ਅੱਜ ਖੜਗੇ ਸਾਹਿਬ ਬੋਲ ਰਹੇ ਸਨ, ਇਹ ਲੋਕ ਸਭਾ ਸੀਟਾਂ ਵਧਾਉਣ ਦੇ ਖਿਲਾਫ ਹੈ। ਕਹਿੰਦੇ ਕਿ ਔਰਤ ਰਿਜ਼ਰਵੇਸ਼ਨ ਜਿਹੜਾ ਹੈ ਉਹਦੇ ਅਸੀਂ ਹੱਕ ਦੇ ਵਿੱਚ ਆ, ਉਹਦੇ ਹੱਕ ਦੇ ਵਿੱਚ ਆ। ਇਹ ਕਾਫੀ ਵੱਡੀ ਮੀਟਿੰਗ ਹੋਈ ਆ ਅੱਜ, ਜੇ ਤੁਸੀਂ ਵੇਖੋਗੇ ਖੜਗੇ ਸਾਹਿਬ ਦੇ ਘਰ, ਜਿਹਦੇ ਚ ਰਾਹੁਲ ਗਾਂਧੀ, TMC, RJD, ਸ਼ਿਵ ਸੈਨਾ, UBT, NCP ਜੋ ਸ਼ਰਦ ਪਵਾਰ ਧੜਾ ਹੈ ਅਤੇ ਆਮ ਆਦਮੀ ਪਾਰਟੀ ਦੇ ਨੇਤਾ ਵੀ ਸ਼ਾਮਲ ਹੋਏ। ਤਾਂ ਕਹਿਣ ਦਾ ਮਤਲਬ ਇਹ ਆ ਕਿ ਇਹਦੇ ਚ ਆਪੋਜੀਸ਼ਨ ਦੇਖੋ। ਹੁਣ ਮੈਂ ਜਿਵੇਂ 3 ਬਿੱਲਾਂ ਦਾ ਤੁਹਾਨੂੰ ਦੱਸਿਆ, ਟੈਕਨੀਕਲੀ ਥੋੜਾ ਔਖਾ ਹੁੰਦਾ ਹੈ ਇਹਨਾਂ ਨੂੰ ਪ੍ਰੋਨਾਉਂਸ ਕਰਨਾ ਵੀ, ਇਹਨਾਂ ਨੂੰ ਸਮਝਣਾ ਵੀ, ਪਰ ਮੈਂ ਸਰਲ ਤਰੀਕੇ ਨਾਲ ਤੁਹਾਨੂੰ ਦੱਸ ਦਿੱਤੇ 3 ਬਿੱਲ ਹੈ। ਯਾਨੀ ਔਰਤ ਨੂੰ ਰਿਜ਼ਰਵੇਸ਼ਨ ਮਿਲਣਾ ਕਿੰਨਾ? 33%।
ਵੈਸੇ 2034 ਵਾਸਤੇ ਟਾਰਗੇਟ ਸੀਗਾ ਕਿ 2034 ਤੱਕ ਲਾਗੂ ਹੋ ਜਾਏਗਾ, ਇਹਨਾਂ ਨੇ ਪਹਿਲਾਂ ਹੀ ਕੰਮ ਨਿਬੇੜ ਦਿੱਤਾ। ਤਾਂ ਇੱਕ ਤੇ ਇਹ ਆ, ਤੇ ਦੂਜਾ ਉਹਦੇ ਨਾਲ ਜੋੜ ਦਿੱਤਾ ਗਿਆ ਕਿ ਸੀਟਾਂ ਵਧਾ ਦਿੱਤੀਆਂ ਜਾਣਗੀਆਂ ਤਾਂ ਰਿਜ਼ਰਵੇਸ਼ਨ ਇਹਦੇ ਵਿੱਚੋਂ ਮਿਲੂਗਾ, ਯਾਨੀ 850 ਚੋਂ 33% ਔਰਤਾਂ ਦਾ ਰਿਜ਼ਰਵ ਹੋ ਜਾਏਗਾ ਤੇ ਰੋਟੇਸ਼ਨ ਵਾਈਜ਼ ਹੋਏਗਾ। ਹੁਣ ਰੌਲਾ ਕੀ ਆ? ਬੇਸਿਕਲੀ ਓਪੋਜੀਸ਼ਨ ਕੀ ਚਾਹੁੰਦੀ ਹੈ? ਓਪੋਜੀਸ਼ਨ ਚਾਹੁੰਦੀ ਹੈ ਕਿ ਰਿਜ਼ਰਵੇਸ਼ਨ ਔਰਤਾਂ ਦਾ ਜਾਵੇ, ਬਟ ਉਹ 850 ਸੀਟਾਂ 'ਚ ਨਹੀਂ, ਮੌਜੂਦਾ ਸੀਟਾਂ 'ਚ ਦੇ ਦਿਓ। 850 ਸੀਟਾਂ ਯਾਨੀ ਡੀਲਿਮਿਟੇਸ਼ਨ ਨਹੀਂ ਹੋਣਾ ਚਾਹੀਦਾ। ਉਹਦਾ ਵੀ ਇੱਕ ਆਧਾਰ ਹੈ, ਹੁਣ ਮੈਂ ਤੁਹਾਨੂੰ ਟੈਕਨੀਕਲੀ ਲੰਮਾ ਚੌੜਾ ਨਹੀਂ ਖਿੱਚਦਾ, ਉਹਦਾ ਵੀ ਇੱਕ ਆਧਾਰ ਹੈ ਗੁਰੂ, ਜੇ ਆਪਾਂ ਦੇਖੀਏ ਗੁਰਪ੍ਰੀਤ, ਕਿ ਜੀ ਅਸਲ 'ਚ ਸੈਂਸਸ ਦਾ ਬੇਸ ਕਿਹੜਾ ਗਿਣਨਾ ਹੈ? 2011 ਜੀ ਜੀ ਤੇ ਮਰਦਮਸ਼ੁਮਾਰੀ ਹੁਣ ਹੋ ਰਹੀ ਹੈ 2026 ਵਾਲੀ। ਜੀ ਇਹਨਾਂ ਨੇ ਚਲਾਕੀ ਇਹ ਕੀਤੀ ਕਿ ਡੀਲਿਮਿਟੇਸ਼ਨ 11 ਦੇ ਹਿਸਾਬ ਨਾਲ ਦੇ ਦਿਓ, ਕਿਉਂਕਿ ਵੇਖੋ ਉਹ ਤਾਂ ਕਹਿ ਲਓ ਗੈਰ ਪ੍ਰਸੰਗਕ ਹੋ ਜਾਏਗੀ ਨਾ ਮਰਦਮਸ਼ੁਮਾਰੀ, ਬਿਲਕੁਲ ਕਿ ਜੇ ਤੁਸੀਂ ਮਰਦਮਸ਼ੁਮਾਰੀ ਇਹ ਜਿਹੜੀ ਕਰਦੇ ਹੋ, ਇਹਦੇ ਵਿੱਚ ਔਰਤਾਂ ਦਾ ਰਿਜ਼ਰਵੇਸ਼ਨ ਦਿਓ, ਤੇ ਇਹਦੇ ਵਿੱਚ ਤੁਹਾਨੂੰ ਇਹ ਵੀ ਪਤਾ ਲੱਗ ਜਾਏਗਾ ਕਿ ਕਿਹੜੀ ਜਾਤੀ ਕਿੰਨਾ ਕੁਝ ਲਈ ਬੈਠੀ ਆ। ਜਦੋਂ ਬਿਲਕੁਲ ਜਾਤ ਆਧਾਰਿਤ ਮਰਦਮਸ਼ੁਮਾਰੀ ਜਿਹਦੀ ਮੰਗ ਕਾਂਗਰਸ ਕਰਦੀ ਹੈ, ਤਾਂ ਉਹ ਤਾਂ ਹੋਏਗੀ ਨਹੀਂ, ਉਹਦੇ ਅੰਕੜੇ ਤਾਂ ਆਉਣਗੇ ਨਹੀਂ, ਲਾਗੂ ਨਹੀਂ ਕਰਨਗੇ। ਜੀ ਤਾਂ ਜੀ ਉਸ ਫੇਰ ਤੋਂ ਬਚਣ ਵਾਸਤੇ ਇਹਨਾਂ ਨੇ 11 ਵਾਲਾ ਅੰਕੜਾ ਚੱਕਿਆ, ਉਹਦੇ 'ਚ ਹੀ ਇਹ ਖੇਡਣਾ ਚਾਹੁੰਦੇ ਆ। ਇਹ ਜਿਹੜੀ ਮਰਦਮਸ਼ੁਮਾਰੀ ਹੈ, ਇਹਨਾਂ ਦਾ ਵੱਡਾ ਕਾਰਨ ਇਹ ਹੋਇਆ ਕਿ ਫਿਰ ਇਹ ਗੈਰ ਪ੍ਰਸੰਗਕ ਬਣ ਜਾਏਗੀ। ਕਾਂਗਰਸ ਵਾਲੇ ਤਾਂ ਇਹੀ ਕਹਿ ਰਹੇ ਆ ਨਾ ਕਿ ਪਹਿਲਾਂ ਇਹਦੇ ਅੰਕੜੇ ਆਉਣ ਦਿਓ, ਜਿਹਦੇ ਚੋਂ ਜਾਤ ਵਾਲੇ ਅੰਕੜੇ ਵੀ ਨਿਕਲ ਜਾਣ। ਤਾਂ ਇਹ ਹੈ ਵਜ੍ਹਾ। ਤੇ ਦੂਜੀ ਵਜ੍ਹਾ ਹੈ ਕਿ ਇਹਨਾਂ ਨੂੰ ਡਰ ਆ ਕਿ ਸਾਊਥ ਦੀਆਂ ਸੀਟਾਂ ਜਿਹੜੀਆਂ ਨੇ ਉਹ ਘਟ ਜਾਣਗੀਆਂ ਉਸ ਸਾਈਡ ਤੋਂ। ਮਰਦਮਸ਼ੁਮਾਰੀ ਦੇ ਅਨੁਪਾਤ ਜੇ ਆਪਾਂ 70ਵੇਂ ਦਾ ਗਿਣਾਂਗੇ ਤਾਂ ਹੁਣ ਵਾਲਾ 2011 ਵਾਲਾ, ਤਾਂ ਉਹਦੇ 'ਚ ਕੀ ਆ ਕਿ ਜਿਹੜੀਆਂ ਹਿੰਦੀ ਬੋਲਦੇ ਇਲਾਕੇ ਦੀਆਂ ਸੀਟਾਂ ਨੇ ਉਹ ਵੱਧ ਜਾਣਗੀਆਂ। ਜਿਸ ਤਰ੍ਹਾਂ ਯੂਪੀ ਆ, ਬਿਹਾਰ ਆ, ਰਾਜਸਥਾਨ ਆ, MP ਆ, ਤਾਂ ਇੱਥੋਂ ਭਾਜਪਾ ਮਜ਼ਬੂਤ ਆ। ਤਾਂ ਕਾਂਗਰਸ ਨੂੰ ਵੱਡਾ ਡਰ, ਨਾਲ ਜਿਹੜੇ ਅਦਰਸ ਨੇ ਇਹਨਾਂ ਨੂੰ ਇਹੀ ਵੱਡਾ ਡਰ ਆ ਕਿ ਇਹਦੇ ਨਾਲ ਕੀ ਹੋਏਗਾ ਕਿ ਇੱਕ ਤੇ ਖੇਤਰੀ ਪਾਰਟੀਆਂ ਦੀ ਜਿਹੜੀ ਜਿੱਦਾਂ ਕਹਿ ਲਓ ਕਿ ਕੁਝ ਥਾਵਾਂ ਤੇ ਹੋਂਦ ਦੀ ਜਿਹੜੀ ਆ ਉਹ ਖਤਰੇ 'ਚ ਪੈ ਜਾਏਗੀ। ਦੂਜਾ ਇਹ ਆ ਕਿ ਇਹਦੇ ਨਾਲ ਇਹ ਕਹਿੰਦੇ ਆ ਕਿ ਪੂਰਾ ਜਿਹੜਾ ਵਿਰੋਧੀ ਧਿਰ ਆ ਉਹ ਇਹਦੇ ਖਿਲਾਫ ਵੋਟ ਕਰੇਗਾ। ਕਿਉਂਕਿ ਇਹ ਵਿਰੋਧੀ ਧਿਰ ਨੂੰ ਦਬਾਉਣਾ ਚਾਹੁੰਦੇ ਆ ਡੀਲਿਮਿਟੇਸ਼ਨ ਕਰਕੇ। ਫਿਰ ਕਾਰਨ ਉਹੀ ਆ। ਸੋ ਕੁਝ ਸਿਆਸੀ ਕਾਰਨ ਆ, ਕੁਝ ਦੂਰ ਅੰਦੇਸ਼ਤਾ ਵਾਲੇ ਵੀ ਕਾਰਨ ਆ। ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਸ ਤੋਂ ਬਾਅਦ ਡੀਲਿਮਿਟੇਸ਼ਨ ਦੇ ਦੇਣਗੇ, ਔਰਤਾਂ ਨੂੰ ਰਿਜ਼ਰਵੇਸ਼ਨ ਦੇ ਦੇਣਗੇ, ਫਿਰ ਨਰਿੰਦਰ ਮੋਦੀ ਇੱਕੋ ਹੀ ਗੇਮ ਤੇ ਖੇਡ ਸਕਦੇ ਹੋ, ਵਨ ਨੇਸ਼ਨ ਵਨ ਇਲੈਕਸ਼ਨ। ਤਾਂ ਜਦੋਂ ਇਹ ਸਾਰੀਆਂ ਸੋਧਾਂ ਹੋ ਜਾਣਗੀਆਂ, ਨਾਲੇ ਇਹਨਾਂ ਨੂੰ ਜ਼ੋਰ ਪਰਖਿਆ ਜਾਊਗਾ, ਪਤਾ ਲੱਗ ਜੂ ਕਿ ਕੀ ਅਸੀਂ ਉਹ ਸੋਧਾਂ ਵੀ ਕਰਵਾ ਸਕਦੇ ਹਾਂ। ਤੇ ਉਹ ਵੀ ਜੇ ਸੋਧਾਂ ਹੋ ਗਈਆਂ ਜਿਹੜੀਆਂ 18-19 ਸੋਧਾਂ ਚਾਹੀਦੀਆਂ, ਤਾਂ ਉਸ ਤੋਂ ਬਾਅਦ ਫਿਰ ਵਨ ਨੇਸ਼ਨ ਵਨ ਇਲੈਕਸ਼ਨ ਦਾ ਵੀ ਫਾਰਮੂਲਾ ਜਿਹੜਾ ਉਹ ਅਪਲਾਈ ਕੀਤਾ ਜਾ ਸਕਦਾ। ਜੀ ਜੀ ਇਸੇ ਦੇ ਨਾਲ ਅੱਗੇ ਜੇਕਰ ਆਪਾਂ ਵਧੀਏ ਤਾਂ ਇੱਧਰ ਪੰਜਾਬ ਦੇ ਵਿੱਚ ਅੱਜ ਇੱਕ ਵੱਡੇ ਕਾਰੋਬਾਰੀ ਤੇ ਆਮ ਆਦਮੀ ਪਾਰਟੀ ਦੇ ਖਾਸਮ ਖਾਸ ਮਿੱਤਲ ਸਾਹਿਬ ਹੋਣਾ ਦੇ ਵੱਖ-ਵੱਖ ਅੱਡਿਆਂ ਤੇ ਰੇਡਾਂ ਹੋਈਆਂ ਨੇ ਜੀ ਈਡੀ ਦੀਆਂ, ਤੇ ਇਸ ਰੇਡਾਂ ਨੂੰ ਸਾਰੀਆਂ ਨੂੰ ਦੱਸ ਰਹੇ ਨੇ ਵੀ ਭਾਈ ਬਦਲਾਖੋਰੀ ਹੈ। ਨਹੀਂ, ਇਹ ਤੇ ਬਦਲਾਖੋਰੀ ਹੈ, ਹੋ ਸਕਦਾ ਹੈ, ਆਪਾਂ ਇਸ ਨੂੰ ਸੱਚ ਮੰਨ ਲਈਏ ਗੁਰਪ੍ਰੀਤ ਇੱਕ ਵੇਲੇ। ਜੀ ਤੇ ਜਿਵੇਂ ਇਹ ਵਿਰੋਧ ਕਰ ਰਹੇ ਨੇ, ਇਹ ਕਹਿ ਰਹੇ ਨੇ, ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਭਾਜਪਾ ਨੇ ਚੋਣ ਮੁਹਿੰਮ ਵਿੱਢ ਦਿੱਤੀ ਆ, ਧਾਲੀਵਾਲ ਸਾਹਿਬ ਵੀ ਬੋਲ ਰਹੇ ਸਨ, ਉਹ ਤੇ ਅੱਜ ਕੱਲ ਕੁਝ ਜ਼ਿਆਦਾ ਹੀ ਬੋਲਦੇ ਆ। ਤਖਤ ਤੇ ਜਾ ਕੇ ਕਹਿੰਦੇ ਕਿ ਮੈਂ ਮਜੀਠਾ ਪਰਿਵਾਰ ਦੀ ਸਿਆਸੀ ਖਾਤਮੇ ਦੀ ਅਰਦਾਸ ਕਰ ਰਹੇ ਆ। ਲਓ, ਇਹਨਾਂ ਨੇ ਤੇ ਗੁਰੂ ਘਰ ਵੀ ਵਿੱਚ ਲੈਣੇ ਸਟਾਰਟ ਕਰ ਦਿੱਤੇ ਆਪਣੀ ਰਾਜਨੀਤੀ ਦੇ। ਬਿਲਕੁਲ ਤਾਂ ਫਿਲਹਾਲ ਇਹ ਜਿਹੜੀਆਂ ਅੱਜ ਰੇਡਾਂ ਪਈਆਂ, ਇਹਦਾ ਵਿਰੋਧ ਕਰ ਰਹੀ ਹੈ ਆਮ ਆਦਮੀ ਪਾਰਟੀ ਕਿ ਇਹ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਹੈ। ਮਾਨ ਸਾਹਿਬ ਉਹੀ ਇਹਨਾਂ ਦੀ ਪੁਰਾਣੀ ਸ਼ਾਇਰੀ ਕਿ ਭਾਈ ਅਸੀਂ ਉਹ ਪੱਤੇ ਨਹੀਂ ਜਿਹੜੇ ਟਾਹਣੀਆਂ ਤੋਂ ਡਿੱਗ ਪਾਵਾਂਗੇ, ਹਨੇਰੀਆਂ ਨੂੰ ਆਖੋ ਕਿ ਆਪਣੀ ਔਕਾਤ ਦੇ ਵਿੱਚ ਰਹਿਣ। ਮਤਲਬ ਕਿ ਉਹਨਾਂ ਦੇ ਅੰਦਰ ਦਾ ਸ਼ਾਇਰ ਤੁਹਾਨੂੰ ਪਤਾ ਤੜਫਦਾ ਰਹਿੰਦਾ, ਲੋਚਦਾ ਰਹਿੰਦਾ ਕਿ ਕਿਸੇ ਤਰੀਕੇ ਦੇ ਨਾਲ ਮੌਕਾ ਮਿਲ ਜਾਵੇ ਮੈਨੂੰ ਬਾਹਰ ਨਿਕਲਣ ਦਾ। ਹੁਣ ਗੱਲ ਤੇ ਗੁਰਪ੍ਰੀਤ ਇਹ ਆ ਕਿ ਤੁਸੀਂ ਕੀ ਕਰਦੇ ਹੋ? ਮੈਂ ਇਹਨਾਂ ਚੀਜ਼ਾਂ ਦੇ ਨਾਲ ਬਿਲਕੁਲ ਸਹਿਮਤ ਆ। ਅਰਵਿੰਦ ਕੇਜਰੀਵਾਲ ਹੋਰਾਂ ਵਾਲੇ ਮੁਕੱਦਮੇ 'ਚ ਵੀ ਮੈਂ ਇਹ ਮੰਨਦਾ ਸਾਂ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੀ ਉਹਨਾਂ ਨੇ ਗਿੱਚੀ ਨੱਪੀ ਆ। ਉਹਦੇ 'ਚ ਉਹਨਾਂ ਨੇ ਥੋੜਾ ਨਜਾਇਜ਼ ਕੀਤਾ ਹੈ, ਜ਼ਿਆਦਾ ਨਜਾਇਜ਼ ਕੀਤਾ ਹੈ,
ਜਾਂ ਉੱਕਾ ਹੀ ਨਜਾਇਜ਼ ਕੀਤਾ, ਮੈਂ ਕੁਝ ਨਹੀਂ ਕਹਿ ਸਕਦਾ, ਪਰ ਇਹ ਸਾਫ਼ ਸੀ ਕਿ ਜਿਸ ਤਰ੍ਹਾਂ ਇਹਨਾਂ ਨੂੰ ਵਲੇਟਿਆ ਉਹਨਾਂ ਨੇ ਇਹਨਾਂ ਨੂੰ ਅੱਗੇ ਲਾਉਣ ਵਾਸਤੇ ਵਲੇਟਿਆ ਸੀ। ਇਹ ਉਸ ਤੋਂ ਬਾਅਦ ਅੱਗੇ ਲੱਗੇ ਪਏ ਭਾਜਪਾ ਦੇ। ਜੀ ਰਹੀ ਹੁਣ ਦੂਜੀ ਗੱਲ ਇਹ ਹੈ ਕਿ ਤੁਸੀਂ ਆਪਣੀ ਸ਼ਰਮ ਨੂੰ ਵੀ ਹੱਥ ਮਾਰੋ ਨਾ ਕਿ ਤੁਸੀਂ ਕੀ ਕੀਤਾ। ਤੁਸੀਂ ਕੋਈ ਕਸਰ ਛੱਡੀ ਆ? ਕੋਈ ਬਲੌਗਰ ਛੱਡਿਆ, ਕੋਈ ਪੱਤਰਕਾਰ ਛੱਡਿਆ ਜਿਹਨੂੰ ਤੁਸੀਂ ਦਬਾਇਆ ਨਾ ਹੋਵੇ? ਤੁਸੀਂ ਆਪਣੀ ਤਾਕਤ ਦੀ ਵਰਤੋਂ ਜਿੱਥੇ ਨਾ ਕੀਤੀ ਹੋਵੇ, ਤੁਸੀਂ ਕੀ ਨਹੀਂ ਕੀਤਾ? ਕਿਤੇ ਕੱਲੀ ਬਹਿ ਕੇ ਸੋਚੀ ਨਹੀਂ ਅਸੀਂ ਕੀ ਨਹੀਂ ਕੀਤਾ ਤੇਰੇ ਲਈ, ਤੇ ਤੁਸੀਂ ਛੱਡਿਆ ਕੀ ਆ ਕਿ ਜਿਹੜਾ ਜੀ ਇੱਥੇ ਨਹੀਂ ਕੀਤਾ? ਤੁਸੀਂ ਆਪਣੀ ਵਰਤੋਂ ਵਿਜੀਲੈਂਸ ਆਪ ਦੇ ਹਿਸਾਬ ਨਾਲ ਚਲਾਈ, ਪੁਲਿਸ ਆਪ ਦੇ ਹਿਸਾਬ ਨਾਲ ਚਲਾਈ, ਤੋਹਾਂ ਮਤਲਬ ਕਿ ਮੀਡੀਆ ਆਪ ਦੇ ਹਿਸਾਬ ਨਾਲ ਤੁਸੀਂ ਮੈਨੇਜ ਕਰਕੇ ਚਲਾ ਰਹੇ ਹੋ। ਤੁਸੀਂ ਵੀ ਤੇ ਤਾਕਤ ਦੀ ਵਰਤੋਂ ਕਰ ਰਹੇ ਹੋ ਨਾ। ਤੁਹਾਡੇ ਬੰਦਿਆਂ ਨੇ ਕਾਗਜ਼ ਉੱਥੇ ਖੋ ਕੇ ਔਰਤਾਂ ਨੂੰ ਧਰਤੀ ਤੇ ਪਟਕ ਕੇ ਤੁਸੀਂ ਜੋ ਉੱਥੇ ਖਿਲਾਰਿਆ ਗੰਦ, ਉਹ ਵੀ ਤੇ ਤਾਕਤ ਦੀ ਵਰਤੋਂ ਹੈ ਨਾ। ਤੁਸੀਂ ਜਿਸ ਤਰ੍ਹਾਂ ਰਾਤੋਂ ਰਾਤ ਕਾਗਜ਼ ਰੱਦ ਕਰਵਾਏ, ਉਹ ਵੀ ਤੇ ਤਾਕਤ ਦੀ ਵਰਤੋਂ ਆ ਨਾ। ਇਹ ਵੀ ਤੇ ਤਾਕਤ ਦੀ ਵਰਤੋਂ ਸੀ ਕਿ ਤੁਹਾਡੇ ਪੁਲਿਸ ਵਾਲਿਆਂ ਦੀ ਕਥਿਤ ਆਡੀਓ ਵਾਇਰਲ ਹੋ ਜਾਂਦੀ ਆ। ਚੋਣਾਂ 'ਚ ਸਿੱਧਾ ਇੱਕ ਮਤਲਬ ਕਿ SSP ਰੈਂਕ ਦਾ ਆਫੀਸਰ ਆਦੇਸ਼ ਦੇ ਰਿਹਾ ਕਿ ਕਿਸ ਤਰ੍ਹਾਂ ਸੱਤਾਧਾਰੀ ਧਿਰ ਦੀ ਪਿੱਠ ਆਪਾਂ ਥਾਪੜਨੀ ਆ, ਕਿਸ ਤਰ੍ਹਾਂ ਪਿੱਠ ਦੇ ਉੱਤੇ ਖਲੋਣਾ ਹੈ। ਤਾਂ ਉਸ ਆਡੀਓ ਨੂੰ ਤੁਸੀਂ ਅੱਜ ਤੱਕ ਨਾ ਜਾਇਜ਼ ਦੱਸਿਆ, ਨਾ ਉਹਨੂੰ ਨਜਾਇਜ਼ ਦੱਸਿਆ। ਪੁਖਤਾ ਕੋਈ ਨਾ ਪ੍ਰਣਾਮ ਦਿੱਤਾ, ਨਾ ਪ੍ਰਮਾਣ ਦਿੱਤਾ ਤੁਸੀਂ। ਜੀ ਤਾਂ ਗੱਲ ਇਹ ਆ ਕਿ ਇਸ ਮਾਮਲੇ ਦੇ ਵਿੱਚ ਤਾਂ ਫਿਰ ਕੀ ਕਿਹਾ ਜਾ ਸਕਦਾ ਕਿ ਤੁਸੀਂ ਵੀ ਵਰਤੋਂ ਕਰਦੇ ਹੋ। ਤਾਂ ਫਿਲਹਾਲ ਆਈਏ ਲਵਲੀ ਗਰੁੱਪ ਵਾਲਿਆਂ ਤੇ। ਤਾਂ ਤੁਹਾਨੂੰ ਪਤਾ ਹੀ ਆ ਮਿੱਤਲ ਸਾਹਿਬ ਦੇ ਚੰਗੇ ਕੰਮ ਆ ਬਈ, ਸਵੀਟਸ ਤੋਂ ਲੈ ਕੇ ਯੂਨੀਵਰਸਿਟੀ ਤੱਕ। ਅੱਛਾ, ਮੈਂ ਤੁਹਾਨੂੰ ਇੱਕ ਹੋਰ ਅਰਵਿੰਦ ਕੇਜਰੀਵਾਲ ਦਾ ਦੋਗਲਾਪਣ ਦੱਸਾਂ। ਮੈਂ ਕਹਿੰਦਾ ਕਿ ਸਿਆਸਤ ਦੇ ਵਿੱਚ ਜੇ ਦੋਗਲਿਆਂ ਦਾ ਮੁਕਾਬਲਾ ਕਰਾਇਆ ਜਾਵੇ ਤਾਂ ਪਹਿਲੀ ਗੱਲ ਆ, ਇੰਨੇ ਜ਼ਿਆਦਾ ਉਹਦੇ ਵਿੱਚ ਮੁਕਾਬਲੇਬਾਜ਼ ਆ ਜਾਣਗੇ ਕਿ ਸ਼ਾਇਦ ਪੂਰਾ ਸਟੇਡੀਅਮ ਭਰ ਜਾਵੇ। ਪਰ ਉਹਨਾਂ ਦੇ ਵਿੱਚੋਂ ਜੇ ਕਿਸੇ ਦੇ ਫਸਟ ਆਉਣ ਦੀ ਸੰਭਾਵਨਾ ਹੈ ਤੇ ਉਹ ਸ਼੍ਰੀ ਅਰਵਿੰਦ ਕੇਜਰੀਵਾਲ ਨੇ। ਇਹਨਾਂ ਦੀ ਦੋਗਲੀ ਰਾਜਨੀਤੀ ਵੇਖੋ। ਇਹ ਗੁਜਰਾਤ ਦੇ ਵਿੱਚ ਬੋਲ ਰਹੇ ਸਨ, ਸ਼ਾਇਦ 6 ਅਪ੍ਰੈਲ ਦੀ ਗੱਲ ਹੈ। ਕਿਸੇ ਨੇ ਗੂਗਲ ਤੇ ਜਾ ਕੇ ਲੱਭਣਾ ਹੋਵੇ ਤੇ ਇਸ ਤੱਥ ਨੂੰ ਤੁਸੀਂ ਆਪਣੇ ਹਿਸਾਬ ਨਾਲ ਬਈ ਵੈਰੀਫਾਈ ਕਰ ਸਕਦੇ ਹੋ ਜੋ ਮੈਂ ਕਹਿਣ ਲੱਗਾ। ਇਹਨਾਂ ਨੇ ਜਾ ਕੇ ਉੱਥੇ ਕਿਹਾ ਕਿ ਗੁਜਰਾਤ ਦੇ ਵਿੱਚ ਨਿੱਜੀ ਯੂਨੀਵਰਸਿਟੀਆਂ ਜਿਹੜੀਆਂ ਉਹ ਲੁੱਟ ਕਰ ਰਹੀਆਂ, ਤੇ ਅਸੀਂ ਜੇ ਰਾਜ ਦੇ ਵਿੱਚ ਆਏ ਤੇ ਯੂਨੀਵਰਸਿਟੀਆਂ ਦਾ ਸਰਕਾਰੀਕਰਨ ਕਰ ਦਿਆਂਗੇ। ਤੇ ਇੱਥੇ ਇੱਕ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਵਿੱਚ ਕੀ ਕਰਦੇ ਆ ਬਈ? ਇਹ ਫ੍ਰੀ ਸਿੱਖਿਆ ਦਿੰਦੇ ਨੇ। ਬਿਲਕੁਲ। ਇਹਨਾਂ ਨੇ ਤੇ ਜਿਨ੍ਹਾਂ ਨੇ ਸਭ ਤੋਂ ਵੱਡਾ ਸਿੱਖਿਆ ਦਾ ਵਪਾਰੀਕਰਨ ਕੀਤਾ ਪੰਜਾਬ ਦੀ ਧਰਤੀ ਤੇ ਯੂਨੀਵਰਸਿਟੀ ਲਿਆ ਕੇ, ਇਹਨਾਂ ਨੇ ਤੇ ਉਹਨੂੰ ਰਾਜ ਸਭਾ ਦੇ ਵਿੱਚ ਭੇਜਿਆ ਤੇ ਡਿਪਟੀ ਲੀਡਰ ਲਾ ਦਿੱਤਾ। ਹੈ ਕੋਈ ਦੋਗਲਿਆਂ ਦੀ ਰਾਜਨੀਤੀ ਦੀ ਇੰਤਹਾ ਦੀ ਕੋਈ ਹੱਦ? ਕਿ ਇੱਕ ਪਾਸੇ ਇਹ ਕਹਿਣਾ ਠੀਕ ਆ, ਜਿਹੜੇ ਕਾਰੋਬਾਰੀ ਹੁੰਦੇ ਆ, ਜੇ ਕਾਰੋਬਾਰਾਂ ਨੂੰ ਤੁਸੀਂ ਤਰਜੀਹਾਂ ਦਿਓਗੇ, ਕਾਰੋਬਾਰੀਆਂ ਨੂੰ ਤੁਸੀਂ ਪਤਾ ਨਹੀਂ ਕੀ ਉਹਨਾਂ ਦੇ ਨਾਲ ਲੈਣ ਦੇਣ ਕਰਦੇ ਹੋ, ਜੇ ਰਾਜ ਸਭਾ 'ਚ ਭੇਜੋਗੇ ਤਾਂ ਫਿਰ ਪਿੱਛੇ ਤਾਂ ਏਜੰਸੀਆਂ ਹੀ ਸਕਦੀਆਂ, ਕਿਉਂਕਿ ਕਾਰੋਬਾਰੀਆਂ ਦੀ ਤੇ ਕਮਜ਼ੋਰ ਨਸ ਉਹਨਾਂ ਦੇ ਹੱਥ 'ਚ ਹੁੰਦੀ ਆ। ਸੋ 8-9 ਟਿਕਾਣਿਆਂ ਤੇ ਅੱਜ ਛਾਪੇਮਾਰੀ ਹੋਈ ਆ। ਔਰ ਇਤਫਾਕ ਵੇਖੋ, ਅੱਜ ਜਿਹੜੇ ਡਿਪਟੀ ਲੀਡਰ ਨੂੰ ਲਾਇਆ ਗਿਆ ਸੀ ਰਾਘਵ ਚੱਡਾ ਨੂੰ, ਤੇ ਤੁਸੀਂ ਉਹਦੀ ਸਿਕਿਉਰਿਟੀ ਦਾ ਵੀ ਰੌਲਾ ਵੇਖੋ ਨਾ ਕਿੰਨਾ ਪੈ ਗਿਆ। ਅੱਜ ਐਵੇਂ ਰੌਲਾ ਪੈ ਗਿਆ ਵੀ ਐਵੇਂ ਰੌਲਾ ਪੈ ਗਿਆ। ਤਾਂ ਰੌਲਾ ਇਹ ਪੈ ਗਿਆ ਕਿ ਜਿਹੜੀ ਪੰਜਾਬ ਪੁਲਿਸ ਦੀ ਸਿਕਿਉਰਿਟੀ ਸੀਗੀ ਉਹ ਇਹਨਾਂ ਨੇ ਵਿਡਰੋ ਕਰ ਲਈ। ਹੁਣ ਵਿਡਰੋ ਕਰਨ ਤੇ ਵੀ ਤੁਸੀਂ ਵੇਖ ਲਓ ਇਹ ਐਕਸਪੋਜ਼ ਹੋ ਗਿਆ। ਤੁਹਾਨੂੰ ਯਾਦ ਹੈ ਜਦੋਂ ਸਰਕਾਰ ਆਈ ਤੇ ਰਾਘਵ ਚੱਡਾ, ਜਿਸ ਨੂੰ RC ਕਿਹਾ ਜਾਂਦਾ ਸੀ ਪਿਆਰ ਦੇ ਨਾਲ, ਪਹਿਲਾਂ ਤੇ ਮੈਂ RC ਸਮਝਿਆ ਕਿ ਰਾਇਲ ਚੈਲੰਜਰ ਸ਼ਾਇਦ ਉਹਨੂੰ ਕਹਿੰਦੇ ਨੇ, ਇਹ ਕਹਿੰਦੇ ਇਹ ਤੇ ਰਾਘਵ ਚੱਡਾ ਹੈ। ਇਹ ਜਦੋਂ ਇੰਨੇ ਵੱਡੇ ਕਾਫਲੇ ਦੇ ਨਾਲ ਜਾਂਦਾ ਸੀਗਾ ਤੇ ਸਾਡੇ ਵਰਗਿਆਂ ਸਵਾਲ ਚੁੱਕਿਆ ਤੇ ਇਹਨੇ ਆਖਿਆ ਚੁੱਪ ਕਰੋ, ਕਿਹੜੀ ਸਿਕਿਉਰਿਟੀ ਉਹਦੇ ਨਾਲ? ਤੇ ਅੱਜ ਇਹ ਆਪ ਹੀ ਮੰਨ ਰਹੇ ਆ ਨਾ ਕਿ ਅਸੀਂ ਸਿਕਿਉਰਿਟੀ ਵਿਡਰੋ ਕੀਤੀ ਆ। ਤੇ ਉਧਰੋਂ ਰਾਘਵ ਚੱਡਾ ਨੂੰ ਕੇਂਦਰ ਤੋਂ ਸਿਕਿਉਰਿਟੀ ਮਿਲਣ ਦੀ ਖਬਰ ਆ ਗਈ। ਹਾਲਾਂਕਿ ਪੁਸ਼ਟੀ ਤੇ ਦੇਰ ਸ਼ਾਮ ਤੱਕ ਨਹੀਂ ਹੋਈ, ਪਰ ਇਹਦੀ ਇੱਥੋਂ ਵਾਲੀ ਜਿਹੜੀ ਸਿਕਿਉਰਿਟੀ ਸੀਗੀ ਉਹ ਵਿਡਰੋ ਕਰ ਲਈ ਗਈ। ਜੀ ਤੇ ਇਸ ਤੋਂ ਆਪਾਂ ਜੇਕਰ ਅੱਗੇ ਵਧੀਏ ਤਾਂ ਕਿਸਾਨਾਂ ਨੇ ਹੁਣ ਕਹਿੰਦੇ ਵੀ ਰੇਲ ਰੋਕੂ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਕੀ ਕਾਰਨ ਹੈ ਜੀ ਇਸ ਦਾ? ਹਾਂਜੀ ਦੇਖੋ, ਇਹਦੇ ਵਿੱਚ ਇਹ ਆ ਕਿ ਐਤਕੀ ਤੁਸੀਂ ਵੇਖੋ ਮਹੀਨਾ ਅੱਧਾ ਬੀਤ ਗਿਆ ਅਪ੍ਰੈਲ ਦਾ, ਵਿਸਾਖੀ ਟੱਪੀ ਨੂੰ ਵੀ 1-2 ਦਿਨ ਹੋ ਗਏ। ਜੀ ਬਿਲਕੁਲ। ਤਾਂ ਖਰੀਦ ਜਿਹੜੀ ਆ ਸੁਚਾਰੂ ਢੰਗ ਦੇ ਨਾਲ ਨਹੀਂ ਸੀ ਚੱਲ ਸਕੀ। ਮੰਡੀਆਂ ਦੇ ਵਿੱਚ ਢੇਰ ਲੱਗਣੇ ਸ਼ੁਰੂ ਹੋ ਗਿਆ ਕਿਉਂਕਿ
4 LMT ਯਾਨੀ 4 ਲੱਖ ਮੀਟ੍ਰਿਕ ਟਨ ਕਣਕ ਆ ਥੋੜੇ ਸਮੇਂ ਦੇ ਵਿੱਚ ਹੀ ਆ ਗਈ। ਪਰ ਜੀ ਉਹਦੇ ਵਿੱਚ ਖਰੀਦ ਦਾ ਜਿਹੜਾ ਅੱਜ ਸਰਕਾਰੀ ਅੰਕੜਾ ਉਹ ਸਿਰਫ 80,000 ਮੀਟ੍ਰਿਕ ਟਨ ਦਾ ਹੀ ਰਿਹਾ। ਉਹ ਵੀ ਅੱਜ ਖਰੀਦ ਸ਼ੁਰੂ ਹੋਈ ਆ। ਮੈਂ ਖੁਦ ਆਪਣੇ ਜ਼ਿਲ੍ਹੇ ਦੇ DFSC ਜਿਹੜੇ ਕਿ ਮਿਹਨਤੀ ਆ, ਮੈਂ ਐਵੇਂ ਕਹਾਂ, ਉਹਨਾਂ ਨੇ ਪਿਛਲੇ ਸੀਜ਼ਨ 'ਚ ਬਹੁਤ ਵਧੀਆ ਸਾਡੇ ਇੱਥੇ ਮੰਡੀਆਂ ਚਲਾ ਕੇ ਦਿਖਾਈਆਂ। ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਸਰ ਵੀ ਕਿੱਦਾਂ ਮੰਡੀਆਂ ਮੁੰਡੀਆਂ ਦਾ ਕੀ ਹਾਲ ਹੈ? ਤੇ ਉਹ ਕਹਿ ਰਹੇ ਸਨ ਕਿ ਬਈ ਆਪਣੇ ਤੇ ਜ਼ਿਲ੍ਹੇ ਦੇ ਵਿੱਚ ਮੈਂ ਸਾਰੀਆਂ ਮੰਡੀਆਂ 'ਚ ਲਗਭਗ ਖਰੀਦ ਸ਼ੁਰੂ ਕਰਵਾ ਦਿੱਤੀ। ਫਿਰ ਮੈਂ ਕੁਝ ਹੋਰ ਜੀ ਆਸੇ-ਪਾਸੇ ਜ਼ਿਲ੍ਹਿਆਂ 'ਚੋਂ ਪੁੱਛਿਆ, ਕਹਿੰਦੇ ਵੀ ਹਾਂ ਅੱਜ ਕੰਮ ਚੱਲਿਆ ਹੈ। ਪਰ ਇੱਧਰ ਜੀ ਸਰਵਣ ਪੰਧੇਰ ਹੋਰਾਂ, ਤੁਹਾਨੂੰ ਪਤਾ ਹੀ ਹੈ, ਇਹ ਵੀ ਕਿਸਾਨ ਆਗੂ ਹੈ, ਬਹੁਤ ਪੁਰਾਣੇ ਆਗੂ ਆ। ਇਹਨਾਂ ਦੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਆ। ਇਹਨਾਂ ਨੇ ਐਲਾਨ ਕਰ ਦਿੱਤਾ ਹੈ ਕਿ 17 ਅਪ੍ਰੈਲ ਨੂੰ ਕਿਸਾਨ ਜਿਹੜੇ ਆ ਉਹ ਰੇਲਾਂ ਰੋਕਣਗੇ। 12 ਤੋਂ 3 ਵਜੇ ਤੱਕ ਟ੍ਰੇਨਾਂ ਰੋਕੀਆਂ ਜਾਣਗੀਆਂ। ਕਣਕ ਦੀ ਖਰੀਦ ਦੇ ਵਿੱਚ ਜੋ ਦੇਰੀ ਹੋ ਰਹੀ ਆ ਉਹਦਾ ਹੀ ਇਹ ਵਿਰੋਧ ਜਤਾਉਣ ਦਾ ਮਨਸੂਬਾ ਹੈ। ਦੇਖੋ, ਅਸੀਂ ਤੇ ਬੇਨਤੀ ਕਰਾਂਗੇ ਪੰਧੇਰ ਸਾਹਿਬ ਹੋਰਾਂ ਨੂੰ ਕਿ ਗਰਮੀ ਬੜੀ ਆ, ਤੇ ਮੁਸਾਫਰ ਨਾ ਪਰੇਸ਼ਾਨ ਹੋਣ ਤੇ ਬਿਹਤਰ ਆ, ਕਿਉਂਕਿ 12 ਤੋਂ 3 ਉਹ ਸਟਕ ਹੋ ਜਾਣਗੇ, ਤੁਹਾਨੂੰ ਵੱਧ ਬਿਲਕੁਲ ਸੀਸਾਂ ਦੇਣਗੇ, ਗਾਲਾਂ ਕੱਢਣਗੇ, ਕੀ ਫਾਇਦਾ? ਕਿਉਂ? ਕਿਉਂਕਿ ਮੇਰੇ ਖਿਆਲ ਦੇ ਨਾਲ ਕੱਲ ਦਾ ਦਿਨ ਵੇਖਣ ਦੀ ਜ਼ਰੂਰਤ ਆ। ਕੱਲ ਦਾ ਦਿਨ ਵੇਖਣ ਦੀ ਜ਼ਰੂਰਤ ਆ। ਇਹ ਮਸਲਾ ਉਲਝਿਆ ਕਿਉਂ ਆ? ਇਹਦੇ ਵਿੱਚ ਪੰਜਾਬ ਸਰਕਾਰ ਵੀ ਨਿਰੀ ਪੂਰੀ ਦੋਸ਼ੀ ਨਹੀਂ, ਕਿਉਂਕਿ ਮੈਂ ਤਾਂ ਦੇਖੋ ਗੱਲ ਸਿੱਧੀ ਕਰਦਾ ਹੁੰਦਾ। ਮੈਂ ਕੋਈ ਸਰਕਾਰ ਦਾ ਕੱਟੜ ਦੁਸ਼ਮਣ ਨਹੀਂ ਹੈ, ਨਾ ਮੈਂ ਸਰਕਾਰ ਦਾ ਕਦੇ ਦੋਸਤ ਬਣ ਸਕਿਆ। ਸਰਕਾਰ ਦੇ ਦੋਸਤ ਬਣ ਗਏ ਕੁਛ ਬੰਦੇ, ਵਧੀਆ ਆਪਣੇ ਨਾਲ ਹੁੰਦੇ ਸੀ ਕਦੇ। ਬਈ ਗੱਲ ਜੀ ਇਹ ਆ ਕਿ ਖਰੀਦ ਕਰਦੀ ਆ FCI। ਆਪਣੀਆਂ 3 ਕਿ 4 ਏਜੰਸੀਆਂ ਹੈ ਜਿਹੜੀਆਂ ਪ੍ਰਕਿਉਰ ਕਰਕੇ ਦਿੰਦੀਆਂ ਉਹਨਾਂ ਨੂੰ, ਠੀਕ ਹੈ ਜੀ। ਹੁਣ ਇਹ ਜਿਹੜੀਆਂ ਆਪਣੀਆਂ ਏਜੰਸੀਆਂ ਹੈ, ਕਹਿੰਦੇ ਕਿ ਸਾਡਾ ਦਾਣਾ ਬਦਰੰਗ ਆ ਰਿਹਾ, ਟੋਟਾ ਵੀ ਆ ਰਿਹਾ। FCI ਨੇ ਨੋਰਮਸ ਦੇ ਮੁਤਾਬਕ ਸਾਡੇ ਤੋਂ ਅਨਾਜ ਉਦਾਂ ਦਾ ਲੈਣਾ, ਨੋਰਮਸ ਦੇ ਮੁਤਾਬਕ। ਤੇ ਜਦੋਂ ਅਸੀਂ ਹੈਂਡਓਵਰ ਕਰਾਂਗੇ ਮਾਲ, ਤੇ ਉਹਨਾਂ ਨੇ ਰਿਕਵਰੀ ਸਾਡੇ ਸਿਰ ਪਾ ਦੇਣੀ ਹੈ। ਹੁਣ ਇਹਦੇ 'ਚ ਬਿਲਕੁਲ ਪੰਜਾਬ ਸਰਕਾਰ ਦਾ ਕੋਈ ਦੋਸ਼ ਵੀ ਨਹੀਂ। ਕਿਉਂ? ਕਿਉਂਕਿ ਮੈਂ ਵਾਰ-ਵਾਰ ਕਹਿੰਦਾ ਕਿ FCI ਦੇ ਨੋਰਮਸ ਇਹੋ ਜਿਹਾ, ਵਾਕਿਆ ਇਹ ਜਿਹੜੇ ਇੰਸਪੈਕਟਰ ਨੇ ਜਾਂ ਜਿਹੜੀਆਂ ਏਜੰਸੀਆਂ ਦੇ ਅਧਿਕਾਰੀ ਆ ਫਸ ਜਾਂਦੇ ਆ। ਰਿਸ਼ਵਤ ਦਾ ਨੈਟਵਰਕ ਇੱਥੋਂ ਹੀ ਚੱਲਣਾ ਸਟਾਰਟ ਹੋ ਜਾਂਦਾ ਹੈ। ਬਹੁਤ ਵੱਡੀਆਂ ਵੱਡੀਆਂ ਰਿਕਵਰੀਆਂ, ਬਹੁਤ ਵੱਡਾ ਕੁਝ ਜੁਗਾੜਖਾਨਾ ਕਰਨਾ ਪੈਂਦਾ। ਸੋ ਇਸ ਵਾਸਤੇ ਇਹ ਸਾਰੀ ਦੀ ਸਾਰੀ ਕਹਿ ਲਓ ਕਿ ਗੇਮ ਗੁੰਝਲਦਾਰ ਹੋ ਗਈ ਆ। ਹੁਣ ਕੇਂਦਰ ਨੇ ਪਿੱਛੇ ਜੇ ਟੀਮਾਂ ਤੇ ਘਲਾਈਆਂ ਸਨ, ਉਹਨਾਂ ਨੇ ਸੈਂਪਲਿੰਗ ਕੀਤੀ ਆ। ਸ਼ਾਇਦ 1 ਅੱਧ ਦਿਨ ਤੱਕ ਦੱਸਦੇ ਆ ਕਿ ਆਰਡਰ ਆ ਜਾਣ ਕਿ ਬਦਰੰਗ ਟੋਟੇ ਦੇ ਵਿੱਚ ਜਾਂ ਕਹਿ ਲਓ ਕਿ ਮੋਇਸਚਰ ਦੇ ਵਿੱਚ ਕੋਈ ਛੋਟ ਦਿੱਤੀ ਜਾ ਸਕਦੀ ਆ। ਸੋ ਕਿਸਾਨ ਆਗੂਆਂ ਨੂੰ ਬੇਨਤੀ ਆ ਕਿ 1-2 ਦਿਨ ਜੇ ਉਹ ਇੰਤਜ਼ਾਰ ਕਰ ਲੈਣ ਤੇ ਬਿਹਤਰ ਹੋਏਗਾ, ਕਿਉਂਕਿ ਪੰਜਾਬੀ ਲੋਕ ਆ, ਸਾਨੂੰ ਜਿਹੜੇ ਬਾਹਰਲੇ ਲੋਕ ਆ, ਉਹਨਾਂ ਦੇ ਵੀ ਦੁੱਖ ਤਕਲੀਫ ਦੀ ਕਿਤੇ ਨਾ ਕਿਤੇ ਪੀੜ ਹੁੰਦੀ ਆ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਜੇਕਰ ਵਧੀਏ ਤਾਂ ਮਾਣਹਾਨੀ ਕੇਸ 'ਚ ਸੁਖਬੀਰ ਹੋਣੀ ਪੇਸ਼ ਨਹੀਂ ਹੋਏ, ਕਹਿੰਦੇ ਕਿਹੜਾ ਇਹ ਕੇਸ ਕਿਹਦਾ ਨਾਲ ਜੁੜਿਆ ਹੋਇਆ ਕੇਸ ਹੈ ਜੀ ਇਹ? ਦੇਖੋ, ਇਹ ਵੀ ਕੇਸ ਤੇ ਜੁੜਿਆ ਹੋਇਆ ਵੈਸੇ ਇਨਕਲਾਬੀਆਂ ਦੇ ਨਾਲ ਹੀ ਆ, ਕਿਉਂਕਿ ਇੱਕ ਵਾਰੀ ਅਰਵਿੰਦ ਕੇਜਰੀਵਾਲ ਇੱਕ ਸਿੱਖ ਆਗੂ ਦੇ ਘਰ ਗਏ ਸਨ, ਤੇ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਦੇ ਪ੍ਰਤੀ ਸ਼ਬਦਾਵਲੀ ਇਸਤੇਮਾਲ ਕੀਤੀ ਸੀਗੀ, ਯਾਨੀ ਗਲਤ ਤਰੀਕੇ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ। ਅਖੰਡ ਕੀਰਤਨੀ ਜਥਾ ਦੇ ਜਿਹੜੇ ਬੁਲਾਰੇ ਸਨ, ਮੁਹਾਲੀ ਦੇ ਨਿਵਾਸੀ ਆ ਰਜਿੰਦਰਪਾਲ ਸਿੰਘ ਜੀ, ਉਹਨਾਂ ਨੇ ਫਿਰ ਇਸ ਸ਼ਬਦਾਵਲੀ, ਇਸ ਸਟੇਟਮੈਂਟ ਦੀ ਕਹਿ ਲਓ ਕਿ ਲੜਾਈ ਲੜੀ ਕਿ ਮੇਰੀ ਮਾਂ ਨਾਨੀ ਹੋਈ ਆ। ਸੋ ਉਸ ਕਰਕੇ ਇਹਨਾਂ ਨੂੰ ਮੁਕੱਦਮੇ ਦਾ ਸਾਹਮਣਾ ਕਰਨਾ ਪੈ ਰਿਹਾ। ਤੇ 8 ਸਾਲ ਪੁਰਾਣਾ ਇਹ ਮੁਕੱਦਮਾ, ਜਿਹਦੇ ਵਿੱਚ ਅੱਜ ਚੰਡੀਗੜ੍ਹ ਜ਼ਿਲ੍ਹਾ ਕੋਰਟ 'ਚ ਪੇਸ਼ੀ ਸੀਗੀ। ਸੁਖਬੀਰ ਸਿੰਘ ਬਾਦਲ ਦੇ ਜਿਹੜੇ ਵਕੀਲ ਹੈ ਰਜੇਸ਼ ਰਾਏ, ਇਹਨਾਂ ਨੇ ਪੇਸ਼ੀ ਤੋਂ ਛੋਟ ਦੀ ਅਰਜ਼ੀ ਦਾਇਰ ਕਰਦੇ ਹੋਏ ਵਿਅਕਤੀਗਤ ਰੂਪ ਦੇ ਵਿੱਚ ਪੇਸ਼ ਨਾ ਹੋਣ ਦੀ ਛੋਟ ਕੋਰਟ ਨੂੰ ਕਿਹਾ ਕਿ ਦੇ ਦਿੱਤੀ ਜਾਵੇ, ਤੇ ਇਹਦੇ ਕਰਕੇ ਇਹ ਅੱਜ ਫਿਰ ਪੇਸ਼ੀ ਤੇ ਨਹੀਂ ਪਹੁੰਚੇ। ਤਾਂ ਦੇਖੋ ਗੱਲ ਇਹ ਆ ਕਿ ਅਰਵਿੰਦ ਕੇਜਰੀਵਾਲ ਆਏ ਸਨ, ਉਹਨਾਂ ਦੇ ਘਰੇ ਰੁਕੇ, ਖਾਣਾ ਖੂਣਾ ਖਾਧਾ, ਤੇ ਉਸ ਤੋਂ ਬਾਅਦ ਫਿਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਸ਼ਬਦਾਵਲੀ ਵਰਤੀ ਸੀਗੀ ਕਿ ਇਹ ਤੇ ਜੀ ਗੱਲ ਇਹ ਆ ਕਿ ਪ੍ਰਤੀਬੰਧਿਤ ਅੱਤਵਾਦੀ ਸੰਗਠਨ ਆ, ਬੱਬਰ ਖਾਲਸਾ ਇੰਟਰਨੈਸ਼ਨਲ ਦਾ ਰਾਜਨੀਤਿਕ ਫਰੰਟ ਹੈ, ਵਗੈਰਾ ਵਗੈਰਾ। ਤਾਂ ਉਹਦੇ ਜੀ ਕਰਕੇ ਹੀ ਇਹ ਮਾਮਲਾ ਇੱਥੋਂ ਤੱਕ ਗਿਆ ਸੀ। ਤੇ ਮੇਰੇ ਖਿਆਲ ਦੇ ਨਾਲ ਦੇਖੋ, ਸੁਖਬੀਰ ਸਿੰਘ ਬਾਦਲ ਆ ਜਿਹੜੇ, ਇਹਨਾਂ ਨੂੰ ਕਾਨੂੰਨੀ ਲੜਾਈ ਜਿਹੜੀ ਆ ਉਹ ਆਪਦੀ
ਕਿਸੇ ਨਾ ਕਿਸੇ ਤਰੀਕੇ ਨਾਲ ਨਿਬੇੜ ਲੈਣੀ ਚਾਹੀਦੀ ਸੀ, ਚਾਹੇ ਉਹ ਜਨਤਕ ਤੌਰ ਤੇ। ਜਦੋਂ ਤੁਸੀਂ ਇੰਨੇ ਵੱਡੇ ਵੱਡੇ ਮਾਮਲਿਆਂ 'ਚ ਮਾਫੀਆਂ ਮੰਗੀਆਂ ਨੇ, ਠੀਕ ਹੈ ਜੀ, ਤੁਹਾਡੀ ਸਟੇਟਮੈਂਟ ਜਿਹੜੀ ਉਹ ਕਿਸੇ ਵੀ ਤਰੀਕੇ ਨਾਲ ਵਾਜਬ ਨਹੀਂ ਸੀ। ਤੁਸੀਂ ਰਜਿੰਦਰਪਾਲ ਸਿੰਘ ਦੇ ਘਰੇ ਜਾਂਦੇ ਜਾਂ ਕੁਝ ਵੀ ਆ, ਜਾਂ ਪਬਲਿਕ ਪਲੇਟਫਾਰਮ ਤੇ ਆ ਕੇ ਕਹਿ ਦਿੰਦੇ ਕਿ ਹਾਂ ਉਦੋਂ ਰਾਜਨੀਤਿਕ ਸਟੇਟਮੈਂਟ ਬਣਾ ਦਿੱਤੀ ਗਈ ਜਾਂ ਬਣ ਗਈ, ਤਾਂ ਮੇਰੇ ਖਿਆਲ ਦੇ ਨਾਲ ਐਡਾ ਕੋਈ ਵੱਡਾ ਮੁੱਦਾ ਨਹੀਂ ਹੁੰਦਾ। ਤਾਂ ਪਰ ਇਹ ਮੁੱਦਾ ਜਿਹੜਾ ਕਾਨੂੰਨੀ ਤੌਰ ਤੇ ਹੁੰਦਾ, ਕਿੰਨੀ ਕੁ ਵਾਰੀ ਪੇਸ਼ੀ ਤੋਂ ਛੋਟ ਲੈ ਲੋਗੇ, ਅਖੀਰ ਤੇ ਪੇਸ਼ ਹੋਣਾ ਹੀ ਪੈਣਾ ਨਾ, ਉਹ ਮੁਕੱਦਮਾ ਤੇ ਚੱਲਦਾ ਹੀ ਰਹਿਣਾ। ਤਾਂ ਭਾਰ ਹਮੇਸ਼ਾ ਤੁਹਾਡੇ ਮੋਢਿਆਂ ਤੇ ਪਿਆ ਰਹਿੰਦਾ ਮੁਕੱਦਮੇ ਦਾ, ਗੁਰਪ੍ਰੀਤ। ਜੀ ਬਿਲਕੁਲ ਬਿਲਕੁਲ। ਇਸ ਤੋਂ ਅੱਗੇ ਵਧਦੇ ਆ ਤਾਂ ਮੁੱਖ ਮੰਤਰੀ ਨੇ ਵਿਧਾਇਕਾਂ ਤੇ ਮੰਤਰੀਆਂ ਦੀ ਕਲਾਸ ਲਾਈ ਹੈ, ਕਹਿੰਦੇ ਇਹ ਕਲਾਸ ਖਾਸੀ ਲੱਗੀ ਹੈ ਵੀ ਭਾਈ ਲਾਈਨ ਤੇ ਆਓ। ਇਹ ਦੇਖੋ, ਇਹ ਕਲਾਸ ਤੇ ਜਾਇਜ਼ ਵੀ ਜੀ, ਕਿਉਂਕਿ ਦੇਖੋ ਕੰਮ ਖਰਾਬ ਵੀ ਬਹੁਤ ਹੋ ਰਿਹਾ ਗੁਰਪ੍ਰੀਤ। ਇਹਨਾਂ ਦੇ ਕੁਝ ਵਿਧਾਇਕ ਬਹੁਤ ਅੱਛਾ ਕੰਮ ਕਰ ਰਹੇ। ਇੱਕ ਤੇ ਤੁਹਾਡੇ ਨਾਂ ਸਰਨਾਵੀ ਹੈ ਨਾ ਇੱਧਰ ਸਰਦੂਲਗੜ੍ਹ ਤੋਂ, ਤੁਸੀਂ ਉਹਨਾਂ ਦਾ ਕੰਮ ਦੇਖ ਲਓ, ਜਾਂ ਹੋਰ ਕਈ ਵਿਧਾਇਕ ਜੇ ਤੁਸੀਂ ਲੱਭਣ ਟੁਰੋਗੇ, ਤੁਸੀਂ ਕਈਆਂ ਦਾ ਤਾਂ ਨਾਂ ਹੀ ਨਹੀਂ ਸੁਣਿਆ ਹੋਣਾ ਕਦੇ, ਵਿਚਾਰੇ ਵਿਵਾਦਾਂ 'ਚ ਹੀ ਨਹੀਂ ਆਏ। ਮਸਤ ਮੌਲਾ, ਬਣ ਮਸਤ ਮੌਲਾ ਤੇ ਲੁੱਟ ਨਜ਼ਾਰੇ ਜ਼ਿੰਦਗੀ ਦੇ, ਇੱਥੇ ਟੈਨਸ਼ਨ ਲੈ ਲੈ ਕੇ ਵੱਡੇ ਵੱਡੇ ਰੁੜ ਗਏ ਨੇ। ਤਾਂ ਇਦਾਂ ਦੇ ਹੈਗੇ ਨੇ, ਪਰ ਕਈ ਵਿਧਾਇਕਾਂ ਨੇ, ਕਈ ਮੰਤਰੀਆਂ ਨੇ ਤੇ ਇਹਨਾਂ ਦੀ ਮਿੱਟੀ ਪਲੀਤ ਕਰਨ ਦਾ ਠੇਕਾ ਚੁੱਕ ਲਿਆ, ਟੈਂਡਰ ਲੈ ਲਿਆ ਜੀ। ਆਹ ਵੇਖੋ ਨਾ ਹੁਣ ਟਰਾਲੀ ਵਾਲੇ ਮਾਮਲੇ 'ਚ, ਕਿ ਇੱਕ ਪਾਸੇ ਸਰਕਾਰ ਤੇ ਮਸ਼ਹੂਰੀਆਂ ਦੇ ਰਹੀ ਆ ਕਿ ਅਸੀਂ 1000-1500 ਰੁਪਈਆ ਬੀਬੀਆਂ ਦੇ ਖਾਤਿਆਂ 'ਚ ਪਾਇਆ ਵਾ, ਅਸੀਂ ਜੀ ਬੇਅਦਬੀਆਂ ਦੇ ਖਿਲਾਫ ਬਿੱਲ ਲੈ ਕੇ ਆਏ ਆ। ਇਹ ਤੇ ਮਸ਼ਹੂਰੀਆਂ ਕਰ ਰਹੇ ਨੇ। ਉਹ ਵੇਖਿਆ ਨਹੀਂ ਸੰਧਵਾ ਸਾਹਿਬ ਕਿਵੇਂ ਨਿਲੱਜਤਾ ਦੇ ਨਾਲ ਸਮਾਣਾ ਟਾਵਰ ਤੇ ਪਹੁੰਚੀ ਹੋਏ ਸਨ ਬਈ, ਕਿਸੇ ਵੇਲੇ ਕੀ ਕਹਿੰਦੇ ਸੀ। ਅੱਜ ਬਹੁਤ, ਮੈਂ ਕਹੂੰਗਾ ਵੈਸੇ ਸਪੀਕਰ ਨੂੰ ਤੇ ਇਹੋ ਜਿਹੇ ਕੰਮਾਂ 'ਚ ਜਾਣਾ ਹੀ ਨਹੀਂ ਚਾਹੀਦਾ, ਤੇ ਪਾਰਟੀ ਲਈ ਰਾਜਨੀਤਿਕ ਰਸਤਾ ਪੱਧਰਾ ਕਰਦੇ ਫਿਰਦੇ ਆ, ਧਾਰਮਿਕ ਸੈਂਟੀਮੈਂਟ ਨੂੰ ਨਾਲ ਜੋੜ ਕੇ ਜਾਂ ਵਰਤ ਕੇ। ਹੁਣ ਕਿੱਧਰ ਗਿਆ? ਜੇ ਇਹਨਾਂ ਨੂੰ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਕੋਈ ਔਖਾ ਸਵਾਲ ਕਰ ਲਿਓ, ਕਿਤੇ ਤੁਹਾਨੂੰ ਗਾਏ ਬਗਾਏ ਮਿਲ ਜਾਣ, ਇਹ ਮੇਰੀ ਗਰੰਟੀ ਆ, ਲਿਖ ਕੇ ਰੱਖ ਲਾ ਜੀ। ਤੇ ਕਹਿਣਗੇ ਨਹੀਂ ਨਹੀਂ ਜੀ, ਮੈਂ ਤੇ ਆਪਦੇ ਅਹੁਦੇ ਦੀ ਗਰਿਮਾ ਨੂੰ ਸਮਝਦਿਆਂ ਮੈਂ ਨਹੀਂ ਟਿੱਪਣੀ ਕਰ ਜੀ। ਤਾਂ ਇੱਥੇ ਕੀ ਆ ਕਿ ਹੁਣ ਤਾਂ ਭੱਜ ਕੇ ਤੁਸੀਂ ਉੱਥੇ ਚਲੇ ਗਏ, ਕਿਉਂ? ਕਿਉਂਕਿ ਫਸੇ ਹੋ। ਤਾਂ ਫਿਲਹਾਲ ਉਹਨਾਂ ਨੇ ਕਿਹਾ ਕਿ ਨਹੀਂ ਨਹੀਂ, ਜਦੋਂ ਤੱਕ ਦਸਤਖਤ ਨਹੀਂ ਹੁੰਦੇ ਗਵਰਨਰ ਦੇ, ਅਸੀਂ ਤਾਂ ਤੁਹਾਨੂੰ ਲਾਗੇ ਨਹੀਂ ਆਉਣ ਦਿੰਦੇ। ਫਿਲਹਾਲ ਗੱਲ ਇਹ ਆ ਕਿ ਜਦੋਂ ਆਪਾਂ ਇਸ ਤਰ੍ਹਾਂ ਦਾ ਮਾਹੌਲ ਦੇਖਦੇ ਆ ਨਾ, ਤਾਂ ਇਹਨਾਂ ਦੇ ਕੁਝ ਮੰਤਰੀ ਜਿਹੜੇ ਆ ਹੁਣ ਟਰਾਲੀ ਵਾਲੇ ਰੌਲੇ 'ਚ ਉਲਝ ਗਏ। ਇਸ ਤੋਂ ਪਹਿਲਾਂ ਜੇ ਤੁਸੀਂ ਵੇਖੋਗੇ, ਕਈ ਵਿਧਾਇਕ ਜਿਹੜੇ ਆ ਉਹ ਰਫੜਾਂ 'ਚ ਫਸੇ। ਹਰਮੀਤ ਪਠਾਨ ਮਾਜਰਾ ਤੋਂ ਲੈ ਕੇ ਕਿੰਨੇ, ਰਮਨ ਅਰੋੜਾ ਤੱਕ ਕਿੰਨੇ ਅਰੈਸਟ ਹੋ ਗਏ। ਤਾਂ ਫਿਰ ਹੁਣ ਬਚਿਆ ਕੀ ਆ? ਉਹ ਕਹਿੰਦੇ ਹੋਣੇ ਆ ਕਲਾਸ ਲਾ ਕੇ। ਅੱਜ ਟ੍ਰਿਬਿਊਨ ਨੇ ਖਬਰ ਲਾਈ ਆ, ਪਤਾ ਨਹੀਂ ਉਹਨਾਂ ਨੂੰ ਕਿਵੇਂ ਇੰਨੀ ਸਟੀਕ ਜਾਣਕਾਰੀ ਮਿਲੀ, ਮੈਂ ਤਾਂ ਹੈਰਾਨ ਸਾਂ ਕਿ ਭਗਵੰਤ ਮਾਨ ਤੇ ਬਹੁਤ ਗਰਮ ਮਿਜ਼ਾਜ ਦੇ ਨਾਲ ਇਹਨਾਂ ਨੂੰ ਪੇਸ਼ ਆਏ ਨੇ ਕੁਝ ਵਿਧਾਇਕਾਂ ਨੂੰ। ਇੱਥੋਂ ਤੱਕ ਕਿਹਾ ਕਿ ਤੁਹਾਡੇ ਰਿਸ਼ਤੇਦਾਰ ਜਿਹੜੇ ਬੇਲੋੜਾ ਦਖਲ ਦੇ ਰਹੇ ਨੇ ਦਫ਼ਤਰਾਂ 'ਚ। ਇਹ ਸੱਚ ਆ। ਮੈਂ ਬਿਲਕੁਲ ਭਗਵੰਤ ਮਾਨ ਦੀ ਗੱਲ ਦੇ ਨਾਲ ਅੱਖਰ ਸਹਿਮਤ ਹਾਂ ਗੁਰਪ੍ਰੀਤ। ਇੱਥੇ ਇੱਕ ਪਰਿਵਾਰਕ ਕਲੇਸ਼ ਹੋਇਆ ਇੱਕ ਵਿਧਾਇਕ ਦਾ, ਵਿਧਾਇਕਾ ਕਹਿ ਲਓ, ਉਹ ਪਰਿਵਾਰਕ ਕਲੇਸ਼ ਹੋਇਆ। ਤੁਸੀਂ ਵੀਡੀਓ ਵੀ ਦੇਖੀ ਹੋਣੀ ਹੈ। ਚਲੋ ਮੈਂ ਬਹੁਤਾ ਜ਼ਖਮਾਂ ਨੂੰ ਖਰੀਦਣ ਦੇ ਵਿੱਚ ਨਾ ਯਕੀਨ ਨਹੀਂ ਰੱਖਦਾ। ਉਸ ਝਗੜੇ ਦੀ ਵਜ੍ਹਾ ਕੀ ਸੀ? ਮੀਆਂ ਬੀਵੀ ਦਾ ਝਗੜਾ ਸੀ, ਵੈਸੇ ਉਹ ਵਾਇਰਲ ਹੋ ਗਿਆ ਸੀ, ਤੁਹਾਨੂੰ ਯਾਦ ਹੋਣਾ, ਬਹੁਤ ਵਾਇਰਲ ਹੋਈ ਸੀ ਵੀਡੀਓ। ਹਾਂਜੀ ਹਾਂਜੀ, ਚਲੋ ਉਹਨਾਂ ਦਾ ਫਿਰ ਬਹੁਤ ਵਧੀਆ ਜੀਵਨ ਚੱਲਦਾ ਹੁਣ, ਆਪਾਂ ਤਾਂ ਕਰਕੇ ਉਹਨਾਂ ਦੇ ਜ਼ਖਮ ਨਹੀਂ ਖੁਰੇਦਾਂਗੇ। ਅੱਛਾ, ਉਹਦਾ ਕਾਰਨ ਕੀ ਸੀਗਾ? ਉਹ ਮਾਲਵੇ 'ਚ ਹੋਇਆ ਸੀਗਾ ਨਾ, ਤੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦਾ, ਮੈਂ ਉਸ ਪਰਿਵਾਰ ਨੂੰ ਬਹੁਤ ਚੰਗੀ ਤਰ੍ਹਾਂ। ਉਹ ਰੌਲਾ ਮੀਆਂ ਬੀਵੀ ਦਾ ਨਹੀਂ ਸੀ, ਉਹ ਅੱਛਾ ਤਾਲਮੇਲ ਨਾਲ ਕੰਮ ਕਰਦਾ। ਰੌਲਾ ਇਹ ਸੀ ਕਿ ਉੱਥੇ ਮਤਲਬ ਕਿ ਇੱਕ ਪਰਿਵਾਰ ਦੇ ਜ਼ਿਆਦਾ ਜੀ ਜਿਹੜੇ ਆ ਨਾ, ਉਹ ਜੀ ਕਰਵਾਉਣ 'ਚ ਲੱਗੇ ਹੋਏ ਸਨ। ਸਮਝ ਗਏ ਤੁਸੀਂ ਕਿ ਇੱਧਰ ਮੂੰਹ ਮਾਰਦੇ ਆ। ਤਾਂ ਇੱਥੋਂ ਰੌਲਾ ਪੈ ਰਿਹਾ ਸੀਗਾ ਕਿ ਆਪਾਂ ਮਸਾਂ ਜਿੱਤੇ ਆ ਬਈ, ਆਪਾਂ ਨੂੰ ਆਪਦੀ ਟੀਮ ਸੈੱਟ ਕਰਨੀ ਚਾਹੀਦੀ ਹੈ। ਤਾਂ ਮੀਆਂ ਬੀਬੀ ਦਾ ਝਗੜਾ ਇੱਥੋਂ ਬਣਿਆ ਸੀ। ਫਿਰ ਬਾਅਦ 'ਚ ਸਾਰਾ ਮਾਮਲਾ ਠੀਕ ਹੋ ਗਿਆ। ਤੇ ਤੁਸੀਂ ਦੇਖੋ, ਕਈ ਮੰਤਰੀਆਂ ਦੇ ਜੀ ਜਿਹੜੇ ਆ ਉਹ ਚੰਡੀਗੜ੍ਹ 'ਚ ਬੈਠੇ ਨੇ, ਕਾਹਦੇ ਲਈ? ਉਹ ਬਸ ਆਇਆ ਗਿਆ ਜਿਹੜਾ ਉਹ ਡੀਲ ਕਰਨ ਲਈ। ਸਮਝ ਗਏ ਤੁਸੀਂ? ਆਏ ਗਏ ਨੂੰ ਦੇਖਣ, ਵਿਭਾਗਾਂ ਦੇ ਜਿਹੜੇ ਆਉਂਦੇ ਆ ਕੰਮਕਾਰ, ਆਏ ਗਏ ਨੂੰ ਦੇਖਣ, ਉਹਦੇ ਨਾਲ ਡੀਲ ਕਰ ਲੈ, ਉਹ ਡੀਲ ਉਹ ਕਰਦੇ ਆ। ਸਮਝ ਗਏ ਤੁਸੀਂ?
ਇਹ ਗੱਲਾਂ ਜੇ ਮੈਨੂੰ ਪਤਾ ਹੈ, ਇਹ ਗੱਲਾਂ ਫਿਰ ਮੁੱਖ ਮੰਤਰੀ ਨੂੰ ਕਿਉਂ ਨਾ ਪਤਾ ਹੋਣਗੀਆਂ? ਪਰ ਸਵਾਲ ਇਹ ਆ ਕਿ ਇੰਨਾ ਲੇਟ ਕਿਉਂ ਪਤਾ ਲੱਗਾ? ਅਸੀਂ ਤੇ ਜੀ ਜਦੋਂ ਤੁਸੀਂ ਸਹੁੰ ਚੁੱਕੀ ਸੀਗੀ 16 ਮਾਰਚ ਸੀ ਸ਼ਾਇਦ ਉਹ ਦਿਨ, ਤੇ ਮੈਂ ਤੇ 20 22 25 ਤਰੀਕ ਤੋਂ ਹੀ ਲੱਗ ਗਿਆ ਸੀਗਾ ਕਿ ਬਾਈ ਕੰਮ ਚੱਲ ਪਿਆ, ਯੂਨੀਅਨਾਂ 'ਚ ਕੰਮ ਚੱਲ ਪਿਆ, ਇੱਧਰ ਚੱਲ ਪਿਆ, ਉੱਧਰ ਚੱਲ ਪਿਆ। ਸੋ ਠੀਕ ਆ, ਕਲਾਸ ਲਾਈ ਆ, ਕਾਫੀ ਤਾੜਿਆ, ਮੰਤਰੀਆਂ ਨੂੰ ਕਿਹਾ ਕਿ ਆਪਦਾ ਇਹ ਕੰਮ ਸੁਧਾਰੋ, ਨਹੀਂ ਤਾਂ ਪਾਰਟੀ ਨੂੰ ਕੰਮ ਲੈਣਾ ਆਉਂਦਾ, ਮਤਲਬ ਕਿ ਕਿਸੇ ਹੋਰ ਨੂੰ ਤੁਹਾਡੀ ਜਗ੍ਹਾ ਤੇ ਰਿਪਲੇਸ ਕੀਤਾ ਜਾ ਸਕਦਾ ਹੈ। ਤਾਂ ਚੰਗੀ ਗੱਲ ਆ ਬਾਈ, ਇਹ ਅਗਵਾਨੂ ਨੇ, ਚਾਹੇ ਅਰੋੜਾ ਸਾਹਿਬ ਆ, ਚਾਹੇ ਸਿਸੋਦੀ ਹੈ, ਚਾਹੇ ਮਾਨ, ਤਾਂ ਇਹਨਾਂ ਦਾ ਹੱਕ ਬਣਦਾ ਹੈ। ਤੇਰਾ ਹੱਕ ਬਣਦਾ ਹੈ, ਤੂੰ ਜੋ ਮਰਜ਼ੀ ਕਹਿ, ਨਹੀਂ ਤੇਰਾ ਹੱਕ ਬਣਦਾ ਹੈ। ਤਾਂ ਗੱਲ ਇਹ ਆ ਕਿ ਭਾਈ ਇਹ ਤੁਸੀਂ ਬਹੁਤ ਲੇਟ ਸਟਾਰਟ ਕੀਤਾ। ਤੁਹਾਡੀ ਕਲਾਸ ਤਾਂ ਹੁਣ ਕਈਆਂ ਤੇ ਤਾਂ ਅਸਰ ਹੀ ਨਹੀਂ ਹੋਣਾ, ਕਿਉਂ? ਕਈਆਂ ਨੇ ਉਮੀਦ ਹੀ ਲਾ ਲਈ ਆ ਕਿ ਕਦੇ ਜ਼ਿੰਦਗੀ 'ਚ ਹੁਣ ਦੁਬਾਰਾ ਸਰਪੰਚ ਨਹੀਂ ਬਣ ਸਕਦੇ, ਜੋ ਬਣ ਸਕਦਾ ਬਣਾ ਲਈਏ। ਬਿਲਕੁਲ ਬਿਲਕੁਲ ਇਸੇ ਤਰੀਕੇ ਦੀ ਗੱਲਬਾਤ ਹੈ। ਤੇ ਉਧਰ ਪਾਕ ਫੌਜ ਦੇ ਮੁਖੀ ਈਰਾਨ ਪਹੁੰਚੇ ਨੇ ਜੀ। ਇਹ ਵੀ ਵੱਡੀਆਂ ਗੱਲਾਂ ਬਾਤਾਂ ਹੋਈਆਂ ਪਈਆਂ ਨੇ ਗੁਰਪ੍ਰੀਤ। ਜੰਗ ਦਾ ਮਾਹੌਲ ਹੈ, ਜੰਗ ਦਾ ਮਾਹੌਲ ਦੇ ਵਿੱਚ ਕਦੇ ਕਦੇ ਸ਼ਾਂਤੀ ਦੀ ਗੱਲ ਹੋ ਜਾਂਦੀ ਹੈ ਤੇ ਸਾਨੂੰ ਐ ਲੱਗਦਾ ਕਿ ਕੰਮ ਠੀਕ ਹੋ ਜਾਏਗਾ। ਤਾਂ ਪਹਿਲਾਂ ਤਾਂ ਡੋਨਾਲਡ ਟਰੰਪ ਦੀ ਬੜੀ ਕਹਿੰਦੇ ਕਿ ਇੱਕ ਤਗੜੀ ਸਟੇਟਮੈਂਟ ਆਈ ਹੈ ਕਿ ਜਾਰਜੀਆ ਮੈਲੋਨੀ ਦੇ ਖਿਲਾਫ, ਉਹ ਕਹਿੰਦੇ ਕਿ ਈਰਾਨ ਦੇ ਖਿਲਾਫ ਜੰਗ ਦੇ ਵਿੱਚ ਅਮਰੀਕਾ ਦਾ ਸਾਥ ਨਹੀਂ ਦਿੱਤਾ ਤੇ ਹਿੰਮਤ ਨਹੀਂ ਦਿਖਾਈ। ਅਜੇ ਚ ਸ਼ਾਂਤੀ ਦੀ ਗੱਲ ਕਰਨਾ ਬੇਕਾਰ ਆ। ਇਟਾਲੀਅਨ ਅਖਬਾਰ ਨੂੰ ਦਿੱਤੇ ਇੰਟਰਵਿਊ ਦੇ ਵਿੱਚ ਟਰੰਪ ਕਹਿ ਰਹੇ ਆ ਕਿ ਮੈਂ ਹੈਰਾਨ ਆ, ਮੈਂ ਤਾਂ ਸੋਚਿਆ ਸੀ ਕਿ ਉਹਨਾਂ ਦੇ ਵਿੱਚ ਹਿੰਮਤ ਹੈ, ਲੇਕਿਨ ਮੈਂ ਗਲਤ ਸੀ। ਯਾਨੀ ਕਾਫੀ ਟੀਕਾ ਟਿੱਪਣੀ ਇੱਧਰ ਚੱਲ ਰਹੀ ਆ। ਇੱਧਰ ਜੇ ਆਪਾਂ ਵੇਖੀਏ, ਹੁਣੇ ਖਬਰ ਬ੍ਰੇਕ ਹੋਈ ਆ ਕਿ ਮੁਨੀਰ ਫੌਜ ਮੁਖੀ, ਜਿਹੜੇ ਪਾਕਿਸਤਾਨ ਦੇ ਫੌਜ ਮੁਖੀ, ਉਹ ਪਹੁੰਚ ਗਏ ਨੇ ਜੀ। ਉਹ ਪਹੁੰਚ ਗਏ ਨੇ ਇਸ ਵੇਲੇ ਈਰਾਨ। ਇੱਧਰ ਹਾਰਮੁਜ਼ ਦੇ ਵਿੱਚ ਵੀ ਹਲਚਲ ਹੈ, ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀ, ਸ਼ਾਇਦ ਜੇ ਨਹੀਂ ਤਾਂ ਫਿਰ ਦੁਬਾਰਾ ਦੱਸ ਦੇਣਾ, ਕਿ ਇਹ ਜਿਹੜਾ ਬਲੌਕੇਡ ਖੜਾ ਕੀਤਾ ਗਿਆ ਸੀਗਾ, ਟਰੰਪ ਦੀ ਜਿਹੜੀ ਨੀਤੀ ਸੀਗੀ, ਉਹ ਕੱਲੇ ਯਦਾਂ ਕਹਿ ਲਈਏ ਕਿ ਸਿਰਫ ਚਾਈਨਾ ਵਾਸਤੇ ਸੀਗਾ। ਜੀ ਕਿਉਂਕਿ ਦੂਜਿਆਂ ਨੂੰ ਰੋਕ ਨਹੀਂ ਰਹੇ, ਤੇ ਜਿਹੜੇ ਆਪਾਂ ਕਹੀਏ ਯੂਰਪੀ ਦੇਸ਼ ਆ, ਉਹ ਕਲਪ ਰਹੇ ਆ, ਉਹ ਡੋਨਾਲਡ ਟਰੰਪ ਦੇ ਨਾਲ ਵੀ ਨਹੀਂ ਹੈਗੇ। ਤੇ ਜਿਨ੍ਹਾਂ ਨੂੰ ਈਰਾਨ ਚਾਹੁੰਦਾ ਹੈ, ਈਰਾਨ ਦੇ ਮਿੱਤਰ, ਉਹ ਜਾ ਵੀ ਰਹੇ ਸੀ। ਰੌਲਾ ਪੈ ਰਿਹਾ ਸੀ ਇਕੱਲੇ ਚਾਈਨਾ ਦਾ। ਚਾਈਨਾ ਦੇ ਅੱਜ ਇੱਕ ਦੱਸਦੇ ਆ ਕਿ ਟੈਂਕਰ ਨੂੰ ਜਿਹੜਾ ਹੈ ਉਹ ਹਾਰਮੁਜ਼ ਤੋਂ ਇਹਨਾਂ ਦੀ ਵਾਰਸ਼ਿਪ ਨੇ ਨਹੀਂ ਲੰਘਣ ਦਿੱਤਾ, ਯਾਨੀ ਬਲੌਕੇਡ ਜਿਹੜੀ ਆ ਪਹਿਲੀ ਵਾਰੀ ਅਮਲ ਚ ਆਈ ਆ। ਤਾਂ ਫਿਲਹਾਲ ਈਰਾਨ ਦੀ ਵੀ ਧਮਕੀ ਆਈ ਆ। ਹੁਣ ਤੋਂ 5-7 ਮਿੰਟ ਪਹਿਲਾਂ ਖਬਰ ਬ੍ਰੇਕ ਹੋ ਰਹੀ ਸੀ ਕਿ ਜੇਕਰ ਅਮਰੀਕਾ ਨੇ ਹਾਰਮੁਜ਼ ਤੇ ਉਹਦੇ ਨਾਲ ਬੰਦਰਗਾਹਾਂ ਤੇ ਇਸ ਤਰ੍ਹਾਂ ਕੋਈ ਨਾਕੇਬੰਦੀ ਕੀਤੀ, ਤਾਂ ਫਿਰ ਉਹ ਰੈਡ ਸੀ, ਓਮਾਨ ਸਾਗਰ ਤੇ ਪਰਸ਼ੀਅਨ ਗਲਫ ਨੂੰ ਵੀ ਸਮੁੰਦਰੀ ਵਪਾਰ ਵਾਸਤੇ ਚੋਕ ਕਰ ਦੇਣਗੇ। ਵੱਡੀ ਗੱਲ ਆ। ਪਰ ਜਿਹੜੀ ਵੱਡੀ ਤੇ ਚੰਗੀ ਗੱਲ ਆ ਕਿ ਈਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਗਚੀ ਦੇ ਨਾਲ ਅਸੀਮ ਮੁਨੀਰ ਦੀ ਗੱਲਬਾਤ ਜਿਹੜੀ ਆ ਉਹ ਸਟਾਰਟ ਹੋ ਚੁੱਕੀ ਆ, ਕਿਉਂਕਿ ਸਵਾਗਤ ਹੋ ਗਏ ਨੇ। ਤਾਂ ਗੱਲ ਇਹ ਆ ਕਿ ਹੁਣ ਦੇਖਣਾ ਹੀ ਹੋਏਗਾ ਕਿ ਸੀਜ਼ ਫਾਇਰ ਦੀ ਜਿਹੜੀ ਆ ਉਹ ਪਹਿਲੀ ਗੱਲ ਹੈ ਤਰੀਕ ਵੱਧਦੀ ਹੈ ਕਿ ਨਹੀਂ। ਫਿਰ ਡਾਇਲੌਗ ਜਿਹੜਾ ਕਿ ਡੋਨਾਲਡ ਟਰੰਪ ਨੇ ਪਿੱਛੇ ਜਿਹੇ ਸੰਕੇਤ ਦਿੱਤਾ ਹੈ ਕਿ ਦੂਸਰੇ ਦੌਰ ਦੀ ਗੱਲਬਾਤ ਹੋ ਸਕਦੀ ਆ, ਹਾਲੇ ਟਾਈਮ ਫਿਕਸ ਨਹੀਂ ਹੈ। ਮੁਨੀਰ ਚਲੇ ਗਏ ਆ, ਗੱਲਬਾਤ ਹੁਣ ਹੁੰਦੀ ਹੈ ਕਿ ਨਹੀਂ ਹੁੰਦੀ, ਕਾਫੀ ਜ਼ਿਆਦਾ ਇਸ ਮਾਮਲੇ ਦੇ ਵਿੱਚ ਨਿਗਾਹ ਜਿਹੜੀ ਆ ਬਣੀ ਰਹੇਗੀ। ਤਾਂ ਕੁੱਲ ਮਿਲਾ ਕੇ ਆਪਾਂ ਕਹਿ ਸਕਦੇ ਹਾਂ ਕਿ ਇਸ ਵੇਲੇ ਹੁਣ ਇੱਕ ਫੈਸਲਾਕੁਨ ਦੌਰ ਆ। ਸ਼ਾਇਦ ਜਾਂ ਤਾਂ ਟਿਕ ਟਕਾ ਹੋ ਜਾਏਗਾ ਤੇ ਜਾਂ ਟਿਕ ਟਕਾ ਜਿਹੜਾ ਮਾੜਾ ਮੋਟਾ ਹੋਇਆ ਉਹ ਟੁੱਟ ਜਾਏਗਾ। ਬਿਲਕੁਲ, ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ।